ਵੰਡ ਦੀਆਂ ਕਹਾਣੀਆਂ ਦਰਜਨਾਂ ਸੁਣੀਆਂ ਤੇ ਲੱਖਾਂ ਲੋਕਾਂ ਨੇ ਹੰਡਾਈਆਂ। ਅੱਜ ਤੁਹਾਡੇ ਸਾਹਮਣੇ ਵੰਡ ਦੀ ਇੱਕ ਐਸੀ ਸਟੋਰੀ ਲੈ ਕੇ ਆ ਰਿਹਾ ਜਿਹੜੀ ਸ਼ਾਇਦ ਤੁਸੀਂ ਕਹਿ ਲਓ ਕਿ ਮੌਜਜ਼ਾਤ ਹੁੰਦੇ ਹੈ। ਉਹ ਮੌਜਜ਼ਾ ਜਿਹੜਾ 76 ਸਾਲਾਂ ਬਾਅਦ ਹੋਣ ਚੱਲਿਆ ਹੈ। ਮੇਰੇ ਕੋਲ ਇਸ ਟਾਈਮ ਬੈਠੇ ਹਨ ਮਾਂ ਜੀ ਕਸ਼ਮੀਰ ਕੌਰ। ਕਸ਼ਮੀਰ ਕੌਰ ਉਹਨਾਂ ਦਾ ਜੰਪਲ ਹੈ ਜਹਾਨੀਆਂ ਗੋਜਰਾ ਦੇ ਨੇੜੇ ਪਿੰਡ 17 ਦਾ। ਹੁਣ ਇਹ 17 217 ਵਾਲਾ ਹੈ, 317 ਵਾਲਾ ਹੈ। ਇਹ ਬੇਦ ਸਵੇਰੇ ਉੱਥੇ ਜਾ ਕੇ ਇਹਨਾਂ ਨੂੰ ਖੁੱਲੇਗਾ। ਇਹ ਉਦੋਂ 19 ਸਾਲਾਂ ਦੇ ਸਨ ਜਦੋਂ ਪਾਰਟੀਸ਼ਨ ਵਾਪਰਦੀ ਹੈ ਔਰ ਇਹਨਾਂ ਦਾ ਵਿਆਹ ਹੋਇਆ। ਔਰ ਵਿਆਹ ਤੋਂ ਬਾਅਦ ਜਦੋਂ ਇਹਨਾਂ ਨੂੰ ਮੁਕਲਾਵਾ ਇਹਨਾਂ ਦਾ ਆਣਾ ਸੀ ਤੇ ਉਸ ਵੇਲੇ ਇਹ ਸਾਰੇ ਰੋਲੇ ਪੈ ਗਏ। ਸੋ ਖੁਸ਼ੀਆਂ ਗਮਾਂ ਦੇ ਵਿੱਚ ਬਦਲੀਆਂ ਔਰ ਉਸ ਤੋਂ ਬਾਅਦ ਫਿਰ ਕਿੱਥੇ ਗਏ। ਚਲਦੇ ਚਲਦੇ ਇਹਨਾਂ ਨੂੰ ਫਿਰ ਰਹਿਣਾ ਨਸੀਬ ਹੁੰਦਾ ਹੈ ਚੰਡੀਗੜ੍ਹ ਦੇ ਅੰਦਰ। ਮੇਰੇ ਨਾਲ ਇਹਨਾਂ ਦੇ ਬੇਟੇ ਓਮਕਾਰ ਸਿੰਘ ਬੈਠੇ ਹਨ ਔਰ ਉਹਨਾਂ ਦੇ ਪੋਤੇ ਮਨਜੋਤ ਸਿੰਘ ਜੀ ਵੀ ਬੈਠੇ ਹਨ। ਸੋ ਅੱਜ ਇਹ ਪਹੁੰਚੇ ਹਨ, ਖੁਸ਼ ਨਸੀਬ ਹਨ ਕਿ ਇਹਨਾਂ ਦੇ ਵੀਜ਼ੇ ਲੱਗੇ ਔਰ ਅੱਜ ਹੀ ਇਹ ਵਾਹਗਾ ਬਾਰਡਰ ਰਾਹੀਂ ਇਸ ਵੇਲੇ ਲਾਹੌਰ ਦੇ ਵਿੱਚ ਬੈਠੇ ਹਨ। ਤੇ ਮਾਂ ਜੀ ਦੀ ਖਾਹਿਸ਼ ਜਿਹੜੀ 76 ਸਾਲਾਂ ਬਾਅਦ ਮਰੀ ਨਹੀਂ। ਸ਼ਾਇਦ ਉਹ ਖਾਹਿਸ਼ ਦੇ ਅੰਦਰ ਕਿੰਨੇ ਦਰਦ, ਕਿਤਨੇ ਵਿਛੋੜੇ, ਕਿਤਨੇ ਹੰਝੂ ਉਹ ਇਹ ਸਹਿੰਦੇ ਰਹੇ। ਲੇਕਿਨ ਖੁਸ਼ਕਿਸਮਤੀ ਇਹ ਹੈ ਕਿ ਹਾਰੇ ਨਹੀਂ। ਉਹਨਾਂ ਹੰਝੂਆਂ ਨੇ ਇਹਨਾਂ ਨੂੰ ਡੋਲਣ ਨਹੀਂ ਦਿੱਤਾ ਬਲਕਿ ਹਿੰਮਤ ਦਿੱਤੀ ਔਰ ਉਸ ਹਿੰਮਤ ਤੋਂ ਬਾਅਦ ਅੱਜ ਇਹ ਲਹਿੰਦੇ ਪੰਜਾਬ ਦੇ ਵਿੱਚ ਸਾਡੇ ਨਾਲ ਬੈਠੇ। ਸਤਿ ਸ਼੍ਰੀ ਅਕਾਲ ਮਾਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਆਂਦਾ ਹੈ। ਸਤਿ ਸ੍ਰੀ ਸਤਿ ਅਕਾਲ ਸ਼੍ਰੀ ਅਕਾਲ। ਬੋਲੇ ਬੋਲੇ ਸਤਿ ਸ੍ਰੀ ਅਕਾਲ। ਸੁਣਾਓ ਫਿਰ ਤੁਸੀਂ ਕਿੱਥੇ ਜੰਮੇ ਜਾਏ ਸੀ, ਕੁਝ ਸਾਨੂੰ ਦੱਸੋ। ਕਿਹੜਾ ਪਿੰਡ ਸੀ? ਕਿਹੜਾ ਪਿੰਡ ਸੀ ਆਪਣਾ? ਬੀਬੀ ਆਂਦੇ ਆ ਕਿੱਥੇ ਜੰਮੇ ਸੀ ਤੁਸੀਂ? 19 ਚੱਕ। 19 ਚੱਕ। ਹਾਂ ਹਾਂ ਤੇ ਕੋਈ ਦੱਸੋ ਕਿੱਥੇ ਪੈਂਦਾ ਸੀ ਇਹ? ਹਾਂ ਕਿੱਥੇ ਕੁ ਪੈਂਦਾ ਸੀ? ਨਾਲ ਦਾ ਸ਼ਹਿਰ ਕਿਹੜਾ ਸੀਗਾ? ਸ਼ਹਿਰ ਲੱਗੇ ਕੋ ਲਾਗੇ ਕੋਈ ਨਹੀਂ ਸ਼ਹਿਰ ਜਿੰਨਾ ਦੂਰ ਹੀ। ਜਿੱਥੇ ਮਾਮਲਾ ਦੇਣ ਜਾਂਦੇ ਸੀ। ਦੂਰ ਮਾਮਲਾ ਕਿੱਥੇ ਦੇਣ ਜਾਂਦੇ ਸੀ? ਮਾਮਲਾ ਤੇ ਬਿਜਲੀ ਚਾਰਦੇ ਆ ਨੰਬਰਦਾਰ ਜਾਂਦਾ ਹੈ ਜਰਾ ਵੀ। ਅੱਛਾ, ਕਿਹੜੇ ਸ਼ਹਿਰ ਜਾਂਦੇ ਸੀ? ਉਹ ਜੀ ਨਾ ਟੇਕੂ ਟੋਬੇ। ਟੇਕੂ ਟੋਬੇ ਜਾਂਦੇ ਸਨ। ਹਾਂ ਹਾਂ ਅੱਛਾ ਅੱਛਾ। ਹਾਂਜੀ ਤੇ ਕੁਝ ਪੁੱਛੋ ਮਾਂ ਜੀ ਤੋਂ, ਕਿਉਂਕਿ ਉਹਨਾਂ ਦਾ ਸੁਣਨ ਦਾ ਹੈ ਥੋੜਾ ਮਸਲਾ। ਜੀ। ਤੇ ਕਿਵੇਂ ਮਾਂ ਜੀ ਹੋਰੀ ਤੁਹਾਨੂੰ ਦੱਸਦੇ ਰਹੇ ਉੱਥੋਂ ਦੇ ਵਸੇਬ ਦੇ ਬਾਰੇ, ਉੱਥੋਂ ਦੀ ਹਾਂ ਰਹਿਤ ਜੀ, ਉਹਨਾਂ ਨੇ ਮਤਲਬ ਸ਼ੁਰੂ ਤੋਂ ਸਾਨੂੰ ਜਦੋਂ ਦੇ ਅਸੀਂ ਸੁਰਤ ਸੰਭਾਲੀ ਆ ਉਹਨਾਂ ਨੇ ਸਾਨੂੰ ਕੱਲੀ ਕੱਲੀ ਗੱਲਾਂ ਦੱਸੀਆਂ ਆਪਦੀਆਂ ਕਿਵੇਂ ਉਹ ਜਿਵੇਂ ਕਿ 47 ਦੇ ਵੰਡ ਵੇਲੇ ਆਏ, ਕੀ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਹਿਲਾਂ ਕਿਤੇ ਹੋਰ ਜਾ ਕੇ ਉਹਨਾਂ ਦਾ ਵਸੇਰਾ ਹੋਇਆ। ਕਦੇ ਵੰਡ ਤੋਂ ਕਿਤੇ- ਪਹਿਲੇ ਮਨਜੋਤ ਜੀ ਕੁਝ ਦੱਸਦੇ ਹੋਣੇ ਨੇ ਜਿਹੜੇ ਲੋਕਾਂ ਦੇ ਨਾਲ ਜ਼ਰੀ ਜੀ ਗੱਲ ਹੈ। 19 ਸਾਲਾਂ ਦੀ ਇੱਕ ਕੁੜੀ ਜੀ ਤੇ ਉਹਦੇ ਆਸੇ-ਪਾਸੇ ਦੀਆਂ ਕਈ ਸਹੇਲੀਆਂ ਵੀ ਹੋਣ ਜੀ ਜੀ ਤੇ ਬਹੁਤ ਖੁਸ਼ੀਆਂ ਦੇ ਨਾਲ ਉਹ ਜੀਵਨ ਜਿਹੜਾ ਹੰਡਾ ਰਹੇ ਸਨ। ਬਿਲਕੁਲ। ਤੇ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਲੋਕ ਸ਼ਾਮਿਲ ਸਨ? ਕਿਤੇ ਕੋਈ ਨਾਂ ਲੈਂਦੇ ਹਨ ਉਹਨਾਂ ਬੀਬੀਆਂ ਦਾ, ਉਹਨਾਂ ਕੁੜੀਆਂ ਦਾ? ਕਿਤੇ ਜੀ। ਜ਼ਿਕਰ ਕੀਤਾ ਇਹਨਾਂ ਨੇ? ਜੀ ਬੀਬੀ, ਆਪਣੇ ਨਾਲ ਦੀਆਂ ਕੁੜੀਆਂ ਕਿਹੜੀਆਂ ਕਿਹੜੀਆਂ ਸੀ ਤੁਹਾਡੀਆਂ ਜਿਹੜੀਆਂ ਸਹੇਲੀਆਂ ਸੀ ਉੱਥੇ ਉਸ ਟਾਈਮ? ਉਹਨਾਂ ਦਾ ਕੀ ਨਾਂ ਸੀਗਾ? ਜਾਨੋ ਹੀ ਇੱਕ ਜਾਨੋ। ਹਾਂ ਹੋਰ? ਉਹ ਸਮਝੇ ਤਜੂ ਕਾ ਪੁੱਤ ਭੁੱਲ ਗਿਆ ਇਹ ਜਿਆਦਾ ਕਿੱਥੇ ਨਹੀਂ ਹਾਂ ਹਾਂ ਹਾਂ। ਇੱਕ ਤੁਸੀਂ ਲੋਹਾਰਾਂ ਦੇ ਹੁੰਦੇ ਸੀ ਉੱਥੇ? ਹੈਂ? ਲੋਹਾਰਾਂ ਦੇ ਹੁੰਦੇ ਸੀ, ਇੱਕ ਮੁਸਲਮਾਨ ਸੀਗਾ। ਲੋਹਾਰ ਕੌਣ ਸੀ ਉੱਥੇ? ਉਹ ਤੇਲੀ ਦਾ ਗਾਮਾ ਤੇਲੀ। ਹੂੰ। ਹਾਂ ਕੋਈ ਸਹੇਲੀਆਂ ਤੁਹਾਡੀਆਂ ਆਉਂਦੀਆਂ ਸੀ, ਕੋਈ ਹਾਂ। ਕੁੜੀਆਂ ਛੁੜੀਆਂ ਜਿਨ੍ਹਾਂ ਨਾਲ? ਜਾਨੋ ਦੱਸਿਆ ਇਹਨਾਂ ਨੇ। ਅੱਛਾ ਜਾਨੋ। ਜਾਨੋ ਜਾਨੋ ਕੁੜੀ ਸੀ? ਹਾਂਜੀ, ਕੁੜੀ ਸੀ। ਕੁੜੀ ਤੇਲੀਆਂ ਕੁੜੀ। ਤੇਲੀਆਂ ਦੀ ਕੁੜੀ ਸੀ। ਹਾਂ ਚੰਗੀ ਉਹਦੇ ਨਾਲ ਤੁਹਾਡੀ ਬਣਦੀ ਸੀ? ਹਾਂ ਚੰਗੀ ਬਣਦੀ ਸੀ? ਵਧੀਆ ਬਣਦੀ ਸੀ ਉਹਨਾਂ ਤੁਹਾਡੀ? ਹਾਂ ਕੋਈ ਗੱਲ ਸੁਣਾਓ ਨਾ ਉਹਨਾਂ ਦੀ, ਕਿਵੇਂ ਯਾਦ ਆਉਂਦੇ? ਉਹ ਗੱਲ ਤੇ ਮੈਨੂੰ ਭੁੱਲ ਗਈ? ਤਖਾਨ ਹੁੰਦਾ ਹੈ ਸੱਤੂ ਤਖਾਨ ਹੈ। ਹੂੰ ਲਵਾਰ ਹੁੰਦਾ ਹੈ ਜਲੀਲ ਜਾਲ ਹੂੰ। ਜਲਾਲਦੀਨ। ਠੀਕ ਹੈ। ਦੋ ਹਰਾਸ ਇਹਨਾਂ ਦੇ ਇੱਕ ਸੱਤੂ ਤਖਾਨ ਦਾ ਹੈ। ਹੂੰ। ਤਿੰਨ ਚਾਰ ਦਾ ਟਿਕਾਈ ਦੋ ਹੈਗੇ ਬਾਹਮਣਾਂ ਦੀਆਂ ਤੇ ਇੱਕ ਜੱਟਾਂ ਦੀ ਤੇ ਇੱਕ ਖੱਤਰੀ ਦਾ। ਖੱਤਰੀਆਂ ਹਾਂ ਕਿੰਨੀ ਜ਼ਮੀਨ ਜਾਇਦਾਦ ਸੀ ਆਪਣੀ ਉੱਥੇ? ਆਪਣੀ ਜਾਇਦਾਦ ਦੋ ਮਰਬੇ। 2 ਮੁਰੱਬੇ ਸੀ। 2 ਮਰਬੇ। ਤੇ ਕਿਹੜੀ ਫੈਮਿਲੀ ਸੀ? ਕਿਹੜੀ ਫੈਮਿਲੀ ਹੈ ਤੁਹਾਡੀ ਜੱਟਾਂ ਦੇ ਵਿੱਚੋਂ? ਗਿੱਲ? ਸੰਧੂ ਜੱਟ। ਸੰਧੂ ਜੱਟ। ਹਾਂ ਅੱਛਾ। ਮੇਰੀ ਗਿੱਲਾ ਮਾਤਾ ਜੀ ਗਿੱਲਾਂ ਦੇ ਘਰ ਜੰਮੇ ਸੀ? ਬੀਬੀ ਗਿੱਲਾਂ ਦੀ ਸੀ। ਮੈਂ ਅੱਛਾ ਗਿੱਲ ਸੀ। ਅੱਛਾ। ਤੇ ਬੀਬੀ ਗਿੱਲਾਂ ਸੀ ਤੇ ਲੰਬੜਦਾਰੀ ਵੀ ਸੀਗੀ। ਲੰਬੜਦਾਰ ਸੀ ਸਾਡਾ ਨਦੇਵ ਮੇਰਾ ਲੰਬੜਦਾਰ। ਅੱਛਾ। ਕਦੀ ਰਾਬਤਾ ਹੋਇਆ ਉਸ ਪਿੰਡ ਇਹਨਾਂ ਨਾਲ? ਨਾਲ ਬਾਅਦ ਦੇ ਵਿੱਚ? ਕਿਸੇ ਨਾਲ ਵੀ? ਸਾਨੂੰ ਸਿਰਫ ਏਦਾਂ ਹੀ ਗੂਗਲ ਮੈਪ ਦੇ ਥਰੂ ਬੀਬੀ ਦਾ ਪਿੰਡ ਹੀ ਲੱਗਾ ਜਿਹੜਾ ਹੂੰ। 319 ਚੱਕ। ਉਹ ਵੀ ਜਾਨੀ ਵਾਲਾ ਸਟੇਸ਼ਨ ਇਹਨਾਂ ਨੂੰ ਯਾਦ ਸੀਗਾ।
ਜਾਨੀ ਵਾਲੇ ਦਾ ਕਰਕੇ ਲੋਕੇਸ਼ਨ ਦਾ ਥੋੜਾ ਜਿਹਾ ਹਾਂਜੀ। ਪਤਾ ਤੁਹਾਨੂੰ ਚੱਲੇ ਤੇ 47 ਵੇਲੇ ਕੀ ਦੱਸਦੇ ਨੇ ਕਿ ਕਿਵੇਂ ਇਹ ਖੈਰ ਨਾਲ ਅੱਪੜ ਕੇ ਸਾਰੇ ਉੱਥੇ ਕਿੱਥੇ ਅੱਪੜੇ? ਖੈਰ ਤਾਂ ਵੇਖੋ ਮੁਸ਼ਕਲਾਂ ਦਾ ਸਮਾਂ ਸੀਗਾ। ਪਹਿਲਾਂ ਬੀਬੀ ਆਪਾਂ ਅੰਮ੍ਰਿਤਸਰ ਆਏ ਸੀਗੇ। ਹਾਂ ਪਹਿਲਾਂ ਕਿੱਥੇ ਆਏ ਸੀ ਆਪਾਂ? ਹੌਲੀ ਹੌਲੀ ਆਈ ਆਇਆ ਪੰਜਾਬ ਚ, ਇੰਡੀਆ ਚ, ਇੱਧਰ ਭਾਰਤ ਚ ਕਿੱਥੇ ਆਏ ਸੀ? ਆਇਆ ਸਾਹਮਣੇ ਸਾਹਮਣੇ। ਸਾਹਮਣੇ ਅੱਛਾ। ਮੇਨ ਸਾਡਾ ਸਾਹਮਣੇ ਸਨਮਾਨ ਪਹਿਲਾ ਜਿਹੜਾ ਸੀਗਾ ਨਾਨਕੇ ਸਟੇ ਕੀਤਾ ਜਾ ਰਿਹਾ ਅੱਛਾ ਮੇਨ, ਕਿਉਂਕਿ ਸਾਡੇ ਪਿੱਛੇ ਖਾਨਦਾਨ ਵਾਲਦਾਨ ਸਾਡੇ ਜਿਹੜੇ ਸੀਗੇ ਉਹ ਰੂੜੀ ਵਾਲੇ ਦੇ ਸੀ, ਠੀਕ ਇੱਥੋਂ ਹੈ। ਬਾਹਰ ਚ ਗਏ ਹੋਏ ਸੀ। ਇੱਥੋਂ ਅਲਾਟਮੈਂਟ ਉੱਥੇ ਹੋਈ ਹਾਂ। ਗੋਜਰੇ ਦੇ ਲੱਗੇ। ਹੁਣ ਠੀਕ ਹੈ। ਹੁਣ ਬੈਠੇ ਸਾਡੇ ਰਾਣੀਆਂ ਹੈ ਤੇ ਪਿਛਲਾ ਰਾਣੀਆਂ ਹੈ ਇਹਨਾਂ ਦੇ ਹੁਣ ਉਸ ਜਾਇਦਾਦ ਸਾਡੀ ਰਾਣੀ ਮੈਂ ਗਈ ਤੇ ਇੱਥੋਂ ਸਾਡੇ ਦਾਦੇ ਨੂੰ 2 ਮਰਬੇ ਪਿਲਸਣੀਆਂ ਸਾਡੇ ਦਾਦਾ 2 ਮਰਬੇ ਮੇਰੇ ਬਾਅਦ ਠੀਕ ਹੈ। ਠੀਕ ਹੈ, ਮਤਲਬ ਪੁਰਾਣੇ ਪਿੰਡ ਇੱਥੇ ਸਰ। ਜਿਹੜੀ ਬੀਬੀ ਦੇ ਪੇਕੀ ਫੈਮਿਲੀ ਉਹ ਪੰਜਾਬ ਦੇ ਵਿੱਚ ਰਾਣੀਆਂ ਪਿੰਡ ਪੈਂਦਾ, ਠੀਕ ਉਹ ਉੱਥੇ ਜਾ ਕੇ ਵਸੀ ਹੈ। ਹੂੰ ਤੇ ਅਸੀਂ ਜਿਹੜੇ ਕਿ ਮੇਰੇ ਦਾਦਕਾ ਫੈਮਿਲੀ ਆ, ਉਹ ਪਹਿਲਾਂ ਪਾਕਿਸਤਾਨ ਤੋਂ ਆ ਕੇ ਇੱਕ ਰੂੜੀ ਵਾਲਾ ਪਿੰਡ ਪੈਂਦਾ ਆਪਣੇ ਚੋਲਾ ਸਾਹਿਬ ਦੇ ਕੋਲ, ਚੋਲਾ ਸਾਹਿਬ ਦੇ ਕੋਲ, ਧੰਨ ਸਾਹਿਬ ਦੇ ਲੱਗੇ। ਤਰਨਤਾਰਨ ਸਾਹਿਬ ਦੇ ਲਾਗੇ ਉੱਥੇ। ਫਿਰ ਉੱਥੋਂ ਜ਼ਮੀਨਾਂ ਜਿਹੜੀਆਂ ਫਿਰੋਜ਼ਪੁਰ ਏਰੀਏ ਚ ਲਾ ਮਨਜੋਤ ਜੀ, ਇਹ ਤੇ ਜ਼ਰੀ ਦੀ ਗੱਲ ਹੈ, ਆਪਣੀ ਗੱਲਬਾਤ ਅੱਗੇ ਵੀ ਚੱਲਦੀ ਰਹੇਗੀ। ਜ਼ਰੀ ਗੱਲ ਹੈ, ਜੇ ਪਿੰਡ ਵੀ ਜਾਣਾ ਹੈ, ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਲੱਭੋਗੇ ਤੁਸੀਂ, ਪਤਾ ਚੱਲੇਗਾ। ਸਭ ਤੋਂ ਪਹਿਲੇ ਤੇ ਖਾਸ ਕਰ ਤੁਹਾਡੀ ਹਿੰਮਤ ਨੂੰ ਸਲਾਮ ਕਿ ਤੁਸੀਂ ਇਹ ਹਿੰਮਤ ਕੀਤੀ, ਪੋਤਰੇ ਹੋ ਤੁਸੀਂ ਕਸ਼ਮੀਰ ਕੌਰ ਹੋਰਾਂ ਦੇ, ਤੇ ਤੁਹਾਡੀ ਹਿੰਮਤ ਨੂੰ ਸਲਾਮ। ਬੈਨ ਜਿਹੜੀ ਸਾਰੇ 4 ਲੋਕ ਇੱਥੇ ਆਏ ਨੇ ਜੀ, ਔਰ ਇਹਨਾਂ ਦੇ ਇੱਥੇ ਆਉਣ ਦਾ ਪਰਪਸ ਉਹ ਸਿਰਫ ਇਹੀ ਹੈ ਕਿ ਮਾਤਾ ਜੀ ਨੂੰ ਉੱਥੇ ਲੈ ਕੇ ਜਾਣਾ ਹੈ। ਇਹ ਦੱਸੋ ਕਿ ਕਿਵੇਂ ਤੁਸੀਂ ਪੋਤਰਿਆਂ ਨਾਲ ਨਾ ਦਾਦੀਆਂ ਨੂੰ ਬੜਾ ਪਿਆਰ ਹੁੰਦਾ, ਉਹ ਫਿਰ ਗੋਦੀ 'ਚ ਖਿਡਾ ਕੇ ਤੇ ਬੜੇ ਉਹਨਾਂ ਨੂੰ ਲਾਡ ਤੇ ਫਿਰ ਬੜੀਆਂ ਗੱਲਾਂ ਵੀ ਦੱਸਦੇ ਨੇ। ਉਹਨਾਂ ਗੱਲਾਂ ਦੇ ਵਿਚਕਾਰ ਜਿਹੜਾ ਪਿਛਲਾ ਪਿੰਡ ਜਿੱਥੇ ਜੰਮੇ ਜਾਏ ਸਨ, ਉਹਨਾਂ ਨੂੰ ਕਿਵੇਂ ਯਾਦ ਕਰਦੇ ਰਹੇ, ਕੋਈ ਦੱਸੋ ਤੁਸੀਂ। ਬਹੁਤ ਹੀ। ਉਹ ਤਾਂ ਅਕਸਰ ਜਿਵੇਂ ਕਹਿ ਲਓ ਕਿ ਹਰ ਵੇਲੇ ਗੱਲਾਂ ਚੋਂ ਗੱਲ ਨਿਕਲ ਹੁੰਦੀ ਹੈ ਕਿ ਕਿਤੇ ਸੰਤਰਿਆਂ ਦੀ ਗੱਲ ਆ ਗਈ, ਕਿਤੇ ਬੀਬੀ ਨੂੰ ਸੰਤਰੇ ਤੋੜ ਕੇ ਬੀਬੀ ਕਹਿੰਦੀ ਆਪਣੇ ਬਾਗ ਹੁੰਦੇ ਸੀ, ਆਪਣੇ ਸੇਆਂ ਦੇ ਬਾਗ ਹੁੰਦੇ ਸੀਗੇ। ਮਤਲਬ ਅਕਸਰ ਕਹਿੰਦੇ ਕਿ ਮਰੱਬੇ ਵੀ ਸੀਗੇ, ਲੰਬੜਦਾਰੀ ਵੀ ਸੀਗੀ, ਤੇ ਨਾਲ ਮਤਲਬ ਕਹਿ ਲਓ ਕਿ ਸ਼ਾਹੀ ਸਰਦਾਰ ਫੈਮਿਲੀ ਸੀਗੀ। ਤੇ ਚਲੋ ਸਮੇਂ ਦੇ ਨਾਲ ਨੌ ਬੂਟੇ ਹੀ ਕਿੱਲੇ ਦੇ ਬੱਟ ਤੇ ਸਿਆਂ ਦੇ ਜੇ ਕਮਰ ਬਿਆ ਵਾਲੇ ਹਾਂ ਹਾਂ 9 ਬੂਟੇ ਤੇ ਸੰਤਰੇ ਮਾਲ ਤੇ ਇੱਕ ਦਵਾ ਕਿੱਲੇ ਸੇ ਹੁੰਦੇ। ਮਾਂ ਜੀ ਨੂੰ ਅਜੇ ਬੂਟਿਆਂ ਦਾ ਪਤਾ ਹੈ ਵੀ 9 ਬੂਟੇ ਸਨ। ਕਿਆ ਜੋਗਾ ਵੀ ਦੱਸਦੇ ਹੁੰਦੇ ਆ ਕਿ ਪੰਜ ਜੋਗਾ ਵਜਦੀਆਂ ਨੇ ਸਾਡੀਆਂ 5। ਹਾਂ, ਇੱਕ ਮੇਰੇ ਜੋਗਾ ਡੱਗਿਆ ਦੀ ਨਰਮਾ ਹੋਣਾ, ਇੱਕ ਜਕਾਇ ਘੋਣੀ, ਮਕਈ ਕਮਾਦ ਆਦਿ। ਤੇ ਫਿਰ ਜਦੋਂ ਨਹੀਂ ਰਿਹਾ ਤਾਂ ਉੱਥੇ ਚਲੇ ਗਏ ਤੇ ਮਨ ਦੇ ਵਿੱਚ ਗੁੱਸਾ ਆਉਂਦਾ ਸੀ, ਜਿਹੜੇ ਕਰਨ ਵਾਲੇ ਸੀ ਉਹਨਾਂ ਦੇ ਖਿਲਾਫ ਕੋਈ ਗੁੱਸਾ ਆਉਂਦਾ ਸੀ ਕਿ ਸਾਡੇ ਨਾਲ ਕੀ ਖੇਡ ਕੀ ਇਹਨਾਂ ਨੇ ਖੇਡੀ। ਬੀਬੀਆਂ ਦੀ ਆਂਦੇ ਜਦੋਂ ਉੱਥੇ ਉਹ ਵੰਡ ਹੋਈ ਆ, ਉਸ ਤੋਂ ਬਾਅਦ ਗੁੱਸਾ ਆਉਂਦਾ ਸੀਗਾ ਕਿ ਇਹ ਕੀ ਭਾਣਾ ਵਾਪਰ ਗਿਆ ਆਪਣੇ ਨਾਲ। ਮਹਾਰਾਜ ਨੇ ਬਰਸਾਤ ਤਾਂ ਬਹੁਤ ਦਾਦੇ ਨੇ ਉਜਾੜੇ ਦਾ ਦੁੱਖ ਤੇ ਬਹੁਤ ਜ਼ਿਆਦਾ ਸੀਗਾ। ਇਹਨਾਂ ਦਾ ਜਿਹੜਾ ਦਹੇਜ ਦਾ ਸਮਾਨ ਸੀ ਉਹ ਵੀ ਇੱਥੇ ਰਹਿ ਗਿਆ। ਆਪਣੇ ਹਿਸਾਬ ਨਾਲ ਉਹ ਕਿ ਗੱਡਿਆਂ ਦੇ ਕੋਈ ਲੈ ਕੇ ਉਸ ਗਏ ਸੀ। ਜੀ ਬੇਟਵੇਵਾ ਨਹੀਂ ਦਾ ਨਾ ਮੁਸਲਮਾਨਾਂ ਦਾ ਨਾ ਜੱਟਾਂ ਦਾ ਇੱਕੋ ਹੈ। ਬਹੁਤ ਪਿਆਰ ਭਾਈਨਾ ਸੀ। ਭਰਾਵਾਂ ਨੂੰ ਰਹਿੰਦੇ ਹੁਣ ਹਾਂ, ਜਿਵੇਂ ਨਫ਼ਰਤ ਤੇ ਭਾਈਨਾ ਕੋਈ ਨਹੀਂ ਭਰਾਵਾਂ ਦੀ ਨਹੀਂ ਰਹਿ ਗਈ ਹੁਣ। ਹਾਂ ਉਸ ਵੇਲੇ ਕੋਈ ਨਫ਼ਰਤ ਨਹੀਂ ਸੀ, ਲੋਕ ਇਕੱਠੇ ਰਹਿ ਰਹੇ ਸਨ। ਮਹਾਰਾਜ ਨੇ ਕੋਈ ਜੋ ਬਣਾਇਆ। ਹਾਂ ਬਹੁਤ ਪਿਆਰ ਸੀਗਾ। ਦੱਸਦੇ ਆ ਕਿ ਜਿੰਨੇ ਵੀ ਸਾਡੇ ਹਮਦਰਦ ਸੀਗੇ ਲਾਗੇ ਆਸ ਪੜੋਸ ਸਾਰੇ ਬਹੁਤ ਹੀ ਪਿਆਰ ਕਰਨ ਵਾਲੇ ਔਰ ਸਾਡੀ ਬਹੁਤ ਰਿਸਪੈਕਟ ਕਰਦੇ ਸੀ, ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਸੀ। ਜਿਵੇਂ ਸਾਨੂੰ ਤੇ ਯਾਦ ਚੇਤਾ ਵੀ ਨਹੀਂ ਸੀ ਵੀ ਅਚਾਨਕ ਜੋ ਕੁਝ ਵਾਪਰ ਗਿਆ। ਕਈਆਂ ਨੂੰ ਇਹ ਵੀ ਸੀਗਾ ਵੀ ਸ਼ਾਇਦ ਅਸੀਂ ਦੁਬਾਰਾ ਆ ਜਾਈਏ, ਪੱਕਾ ਨਹੀਂ ਸੀਗਾ ਵੀ ਅਸੀਂ ਪੱਕੇ। ਹਾਂ, ਜ਼ਿਆਦਾ ਤੇ ਇਹੀ ਸੀ ਨਾ, ਜਿਹੜੇ ਲੋਕ ਸਨ ਉਹਨਾਂ ਦੇ ਮਨਾਂ ਦੇ ਵਿੱਚ ਇਹੀ ਸੀ ਕਿ ਅਸੀਂ ਮੁੜ ਕੇ ਆ ਜਾਣਾ ਹੈ। ਇਸ ਲਈ ਉਹਨਾਂ ਨੇ ਸਾਰਾ ਕੁਝ ਦੱਬ ਕੇ ਖਜ਼ਾਨਾ ਜੋ ਹੈ ਸੀ ਘਰ ਦੇ ਅੰਦਰ ਛੱਡ ਕੇ ਤੋਂ ਆ ਗਏ, ਨਾਲ ਕੋਈ ਵੀ ਨਹੀਂ ਲੈ ਕੇ ਚੱਲਿਆ ਸੀ। ਪਰ ਇਹ ਘਰ ਛੱਡ ਕੇ ਪੁੱਤ ਦੁਨੀਆ ਤੋਂ ਪਈ ਜਾਨਾਂ ਲੈ ਕੇ ਆਪਣੀਆਂ ਤੇ ਆਟਾ ਦਾਣਾ ਲੱਦ ਲਿਆ ਗੱਡੀਆਂ ਤੇ ਬਲਦਾਂ ਨਾਲ ਕੀ ਵਿਚਾਰੇ ਲਿਆਉਣਾ। ਮਈਆਂ ਗਾਈਆਂ ਕੋਈ ਛੱਡ ਦਿੱਤੀਆਂ ਤੇ ਜਿਹੜੀਆਂ ਕੋਈ ਲਿਆ ਲੈਂਦੀਆਂ ਜੋਗਾ ਨੇ 1-2 ਲੈ ਆਂਦੀਆਂ ਨਾਲ ਜਿਹੜੀਆਂ ਗੱਡੇ ਜੋਈਆਂ। ਬਹੁਤ ਮਾੜਾ ਹਾਲ ਹੋਇਆ ਦੁਨੀਆ ਦਾ ਮਾੜਾ। ਹਾਂ ਮਨਜੋਤ ਜੀ ਤੁਸੀਂ ਦੱਸੋ ਕਿ ਫਿਰ ਕਿਵੇਂ ਯਾਦ ਕਰਦੇ ਰਹੇ ਯਾਦਾਂ? ਆਖਿਰ ਇਹਨਾਂ ਦੀ ਹਿੰਮਤ ਤੇ ਪਕੜੀ ਆਣ ਦੀ ਤੇ ਪਤਾ ਨਹੀਂ ਮਨ ਦੇ ਵਿੱਚ ਕਦੋਂ ਹੋਏਗਾ
ਇਹ ਕਦੋਂ ਜ਼ਿਹਨ ਦੇ ਵਿੱਚ ਆਈ ਕਿ ਮੈਂ ਆਪਣੇ ਪਿੰਡ ਇਹਨਾਂ ਨੇ ਜਾਣਾ? ਕਦੀ ਕਹਿ ਕੇ ਨਹੀਂ ਦੱਸਿਆ। ਇਹ ਅਸੀਂ ਬੀਬੀ ਨੂੰ ਪੁੱਛਦੇ ਸੀ, ਬੀਬੀ ਨੇ ਕਹਿਣਾ ਜਾਣਾ, ਬੀਬੀ ਨੇ ਬਸ ਰੱਬ ਤੇ ਛੱਡ ਦੇਣਾ ਕਿ ਪਰਮਾਤਮਾ ਨੇ ਚਾਹਿਆ ਤੇ ਜ਼ਰੂਰ ਜਾਵਾਂਗੇ। ਹੁਣ 4 ਸਾਲ ਪਹਿਲਾਂ ਜਦੋਂ ਮੈਂ ਪਹਿਲੀ ਵਾਰੀ ਦਿੱਲੀ ਜਾ ਕੇ ਲੈ ਕੇ ਗਿਆ ਇਹਨਾਂ ਨੂੰ, ਉਦੋਂ ਉੱਥੇ ਥੋੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪ੍ਰੋਸੀਜਰ ਦਾ ਪਤਾ ਨਹੀਂ ਸੀਗਾ ਤੇ ਅਕਸਰ ਅੰਬੈਸੀਆਂ ਦੀ ਇੱਕ ਪ੍ਰੋਟੋਕਾਲ ਹੁੰਦਾ ਹੈ, ਅਪਾਇੰਟਮੈਂਟ ਸਿਸਟਮ, ਆਨਲਾਈਨ ਅਪਾਇੰਟਮੈਂਟ ਅਵੇਲੇਬਲ ਨਹੀਂ ਸੀ ਤੇ ਉੱਥੇ ਬਾਹਰ ਸਾਨੂੰ ਥੋੜਾ ਜਿਹਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਦਿੱਲੀ ਵੀ ਅਕਸਰ ਸਾਨੂੰ ਥੋੜੀ ਬਹੁਤ ਦੂਰ ਪੈਂਦੀ ਹੈ ਤੇ ਕਹਿ ਲਓ ਕਿ ਉਹ ਇੰਨਾ ਵਧੀਆ ਐਕਸਪੀਰੀਅੰਸ ਨਹੀਂ ਸੀਗਾ। ਫਿਰ ਇਹਨਾਂ ਨੇ ਕਿਹਾ ਕਿ ਨਹੀਂ ਚੱਲ ਪੁੱਤ ਰਹਿਣ ਦੇ, ਬਟ ਕਹਿ ਲਓ ਕਿ ਆਪਾਂ ਹਿੰਮਤ ਨਹੀਂ ਹਾਰੀ ਤੇ ਉਸ ਤੋਂ ਬਾਅਦ ਅਗਲੇ ਸਾਲ ਟਰਾਈ ਕੀਤਾ ਤੇ ਉਸ ਸਾਲ ਵੀਜ਼ਾ ਲੱਗ ਗਿਆ ਤੇ ਉਸ ਸਾਲ ਵੀਜ਼ਾ ਲੱਗਣ ਤੋਂ ਬਾਅਦ ਜਿਹੜਾ ਕਿ ਕੋਵਿਡ ਕਰਕੇ ਤੇ ਇੱਕ ਐਮਈਏ ਦੀ ਰਿਕੁਆਇਰਮੈਂਟ ਸੀਗੀ ਕਿ ਪਰਮਿਸ਼ਨ ਲੈਣੀ ਪੈਣੀ ਹੈ ਤੋ ਲੰਮਾ ਸਮਾਂ ਲੰਘ ਗਿਆ ਤੇ ਉਹਨੇ ਚ ਵੀਜ਼ਾ ਐਕਸਪਾਇਰ ਹੋ ਗਿਆ ਤੇ ਫਿਰ ਤੀਜੀ ਵਾਰੀ ਵੀ ਅਸੀਂ ਟਰਾਈ ਕੀਤਾ। ਤੀਜੀ ਵਾਰੀ ਸਾਡਾ ਜਿਹੜਾ ਕਿ ਜਾ ਕੇ ਇਨਕੁਆਇਰੀ ਚ ਪਾਤਾ ਉਹਨਾਂ ਨੇ ਤਾਂ ਫਾਈਨਲੀ ਚੌਥੇ ਸਾਲ ਇਹਨਾਂ ਨੂੰ ਵੀਜ਼ਾ ਮਿਲਿਆ ਤੇ ਬਟ ਇਹਨਾਂ ਦੀ ਸਿਹਤ ਜਿਹੜੀ 4 ਸਾਲ ਪਹਿਲਾਂ ਸੀ ਉਹ ਤਾਂ ਨਹੀਂ ਹੈ ਬਟ ਹਿੰਮਤ ਉਹੀ ਹੈ। ਕਿਆ ਕਹਿਣੇ ਔਰ ਬਾਰ-ਬਾਰ ਮੈਂ ਜਿਹੜੀ ਇੱਕ ਗੱਲ ਕਰ ਰਿਹਾ ਕਿ ਤੁਹਾਡੀ ਹਿੰਮਤ ਨੂੰ ਸਲਾਮ ਹੈ ਕਿ ਤੁਸੀਂ ਹਿੰਮਤ ਨਹੀਂ ਹਾਰੇ ਹੋ। ਔਰ ਅੱਜ ਤੁਸੀਂ ਇਸ ਵੇਲੇ ਜੀ ਪੰਜਾਬੀ ਪ੍ਰਚਾਰ ਦੇ ਦਫ਼ਤਰ ਲਾਹੌਰ ਦੇ ਵਿੱਚ ਅਸੀਂ ਬੈਠੇ ਹਾਂ ਔਰ ਇਹ ਸਫ਼ਰ ਇਹਨਾਂ ਦਾ ਅੱਗੇ ਜਿਹੜਾ ਹੈ ਇਹ ਆਪਣੇ ਪਿੰਡ ਤੱਕ ਜਾਰੀ ਰਹਿਣਾ ਹੈ। ਨਨਕਾਣਾ ਸਾਹਿਬ ਮੱਥਾ ਟੇਕਣਗੇ ਤੇ ਉਸ ਤੋਂ ਬਾਅਦ ਉੱਥੇ ਜਾਣਗੇ। ਤੁਸੀਂ ਇਹਨਾਂ ਦੇ ਪੁੱਤਰ ਹੋ, ਪੁੱਤਰਾਂ ਦੇ ਨਾਲ ਬੜੇ ਲਾਡ ਹੁੰਦੇ ਨੇ ਤੇ ਕਿਵੇਂ ਫਿਰ ਤੁਹਾਨੂੰ ਇਹ ਕਿਵੇਂ ਦੱਸਦੇ ਰਿਹਾ ਪਿੰਡ ਦੀਆਂ ਗੱਲਾਂ, ਇੱਥੋਂ ਦੀਆਂ ਲੋਕਾਂ ਦੀਆਂ ਗੱਲਾਂ ਕੋਈ ਸੁਣਾਓ ਤੁਸੀਂ ਪਲੀਜ਼। ਬਹੁਤ ਯਾਦ ਕਰਕੇ ਕਈ ਵਾਰ ਰੋਕ ਪੈਂਦੀ ਸੀ। ਮਤਲਬ ਇੰਨਾ ਇਮੋਸ਼ਨ ਸੰਦਾ ਮੇਰਾ ਵੀ ਮਨ ਭਰ ਆਉਂਦਾ ਸੀਗਾ ਵੀ ਮੇਰੀ ਮਾਤਾ ਕਹਿੰਦੀ ਸੀ ਕਿ ਮੇਰਾ ਸਾਰਾ, ਕਿਉਂਕਿ ਜਨਾਨੀਆਂ ਨੂੰ ਜਿਹੜਾ ਦਹੇਜ ਨਾਲ ਬਹੁਤ ਪਿਆਰ ਹੁੰਦਾ ਜਿਹੜਾ ਤੇ ਇਹ ਤੁਹਾਡੀ ਗੱਲ ਸਹੀ ਹੈ ਕਿ ਉਹ ਤੇ ਕਿਸੇ ਘੀ ਪਾ ਕੇ ਦੇ ਦੇਣ ਨਾ ਜਾਂ ਕੋਈ ਮੇਵਾ ਜਾਂ ਮਾਵਾ ਪਾ ਕੇ, ਜਦੋਂ ਅਸੀਂ ਪੜ੍ਹਦੇ ਸਨ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਤੇ ਉਹ ਪੈਸਿਆਂ ਦੀ ਫਿਕਰ ਨਹੀਂ ਹੁੰਦੀ ਸੀ ਵੀ ਕਿੰਨੇ ਪੈਸੇ ਨੇ, ਉਹ ਬਾਂਡੇ ਦੀ ਬੜੀ ਫਿਕਰ ਹੁੰਦੀ ਸੀ ਵੀ ਉਹ ਪਾ ਕੇ ਤੂੰ ਲੈ ਗਿਆ ਸੀ, ਉਹ ਮੋੜ ਕੇ ਲਿਆਇਆ ਜਾਂ ਨਹੀਂ ਲਿਆਇਆ। ਜੀ ਇਹਨਾਂ ਕਹਿਣਾ ਸਾਰਾ ਮੇਰਾ ਦਹੇਜ ਉੱਥੇ ਰਹਿ ਗਿਆ। ਕਹਿੰਦੀ ਵੀ ਜੋ ਕੁਝ ਕੱਪੜਾ ਜਿੰਨੇ ਵੀ ਦਹੇਜ ਦੇ ਵਿੱਚ ਜੋ ਕੁਝ ਦਿੰਦੇ ਸੀਗੇ ਕਹਿੰਦੇ ਵੀ ਮੈਂ ਬਹੁਤ ਮਿਸ ਕਰਦੀ ਉਹਨਾਂ ਚੀਜ਼ਾਂ ਨੂੰ। ਮੇਰੇ ਫਾਦਰ ਸਾਹਿਬ ਇੰਸਪੈਕਟਰ ਰਿਟਾਇਰ ਹੋਏ ਪੰਜਾਬ ਪੁਲਿਸ ਤੋਂ ਜੀ, ਉਹਨਾਂ ਦੀ ਵੀ ਚਾਹਨਾ ਸੀਗੀ ਲੇਕਿਨ ਸਰਵਿਸ ਦੇ ਵਿੱਚ ਉਹ ਨਹੀਂ ਇੱਧਰ ਆ ਸਕੇ। ਉਸ ਤੋਂ ਬਾਅਦ ਥੋੜੀ ਦੇਰ ਬਾਅਦ ਹੀ ਉਹ ਐਕਸਪਾਇਰ ਹੋ ਗਏ। ਉਹਨਾਂ ਦਾ ਸੀਗਾ, ਉਹ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਜਾ ਕੇ ਆਵਾਂਗੇ ਤੁਹਾਡੀ ਮਾਤਾ ਨੂੰ ਲੈ ਕੇ ਤੇ ਅਸੀਂ ਤੇ ਫਿਰ ਉਸ ਤੋਂ ਬਾਅਦ ਮੈਨੂੰ ਕਹਿਣਾ ਵੀ ਆਪਾਂ ਚੱਲਾਂਗੇ। ਮੈਂ ਵੀ ਇੰਸਪੈਕਟਰ ਰਿਟਾਇਰ ਹੋਇਆ ਚੰਡੀਗੜ੍ਹ ਪੁਲਿਸ ਤੋਂ। ਮੈਂ 2019 ਚ ਹੋਇਆ ਰਿਟਾਇਰ ਹੋਣਾ। ਠੀਕ। ਤੇ ਫਿਰ ਮੈਂ ਰਿਟਾਇਰਮੈਂਟ ਤੋਂ ਬਾਅਦ ਜਦੋਂ ਬੇਟਾ ਮੇਰਾ 2009 ਦੇ ਵਿੱਚ ਚਲੇ ਗਿਆ ਸੀਗਾ ਕੈਨੇਡਾ। ਠੀਕ। ਤੇ ਇਹਨੇ ਆ ਕੇ ਇਹ ਗੱਲਾਂ ਚੱਲ ਪਈਆਂ, ਕਹਿੰਦਾ ਵੀ ਜੀ ਮੈਂ ਤੁਹਾਨੂੰ ਲੈ ਕੇ ਜਾਣਾ। ਮੈਂ ਕਿਹਾ ਬੇਟੇ ਦੇਖ ਲਾ ਬਜ਼ੁਰਗ ਆ, ਜੇ ਇਹਨਾਂ ਦੀ ਸਰੀਰ ਅਲਾਓ ਕਰਦਾ ਇਜਾਜ਼ਤ ਦਿੰਦਾ ਤੁਸੀਂ ਜ਼ਰੂਰ ਲੈ ਕੇ ਜਾਓ ਇਹਨਾਂ ਨੂੰ। ਕਹਿੰਦਾ ਵੀ ਨਹੀਂ ਪਾਪਾ ਤੁਹਾਨੂੰ ਮੰਮੀ ਡੈਡੀ ਨੂੰ ਵੀ ਆਪਣੇ ਲੈ ਕੇ ਜਾਣਾ, ਦਾਦੀ ਨੂੰ ਲੈ ਕੇ ਜਾਣਾ। ਜੀ ਜੀ ਬਸ ਤਿਆਰ ਆ। 4 ਵਾਰੀ, ਚੌਥੀ ਵਾਰੀ ਸਾਡਾ ਸਕਸੈਸ ਹੋਇਆ। 3 ਵਾਰੀ ਅਸੀਂ ਦਿੱਲੀ ਜਾ ਕੇ ਆਉਂਦੇ ਰਹੇ ਹਾਂ। ਮਾਤਾ ਜੀ ਨੂੰ ਲੈ ਕੇ ਜਾਣਾ, ਹਾਲਾਂਕਿ 250 ਕਿਲੋਮੀਟਰ ਆ ਚੰਡੀਗੜ੍ਹ ਤੋਂ ਸਾਡੇ ਉੱਥੋਂ ਜੀ ਦਿੱਲੀ, ਤੇ ਲੈ ਕੇ ਜਾਣਾ। ਇਹ ਫਿਰ ਹਰ ਵਾਰੀ ਮਾਤਾ ਜੀ ਵੀ ਜਾਂਦੇ ਸਨ ਨਾਲ? ਨਹੀਂ, ਇੱਕ ਵਾਰੀ ਮਾਤਾ ਜੀ ਨੂੰ ਲੈ ਕੇ ਗਏ। ਚਲੋ ਸਫ਼ਰ ਲੰਬਾ ਸੀ, ਹਾਂਜੀ 76 ਸਾਲਾਂ ਦਾ, ਔਰ ਉਸ ਤੋਂ ਬਾਅਦ ਫਿਰ ਤੁਹਾਡੀ ਹਿੰਮਤ ਜਿਹੜੀ ਹੈ ਬਾਰ-ਬਾਰ ਜਾਣਾ, ਸਾਰਾ ਕੁਝ ਕਰਨਾ। ਪਰਮਾਤਮਾ ਦਾ ਸ਼ੁਕਰ। ਲੇਕਿਨ ਤੁਸੀਂ ਕਾਮਯਾਬ ਹੋਏ ਔਰ ਤੁਹਾਡਾ ਇਹ ਸਾਰਾ ਕੁਝ ਦੇਖ ਕੇ ਜਦੋਂ ਪਬਲਿਕ ਦੇ ਵਿੱਚ ਇਹ ਚੀਜ਼ਾਂ ਜਾਣੀਆਂ ਤੇ ਪਤਾ ਨਹੀਂ ਕਿਤਨੇ ਲੋਕਾਂ ਦੇ ਜਿਹੜੇ ਮਨਾਂ ਦੇ ਵਿੱਚ ਆਸ ਲੈ ਕੇ ਬੈਠੇ ਨੇ ਉਹ ਹਿੰਮਤ ਪਕੜਨਗੇ, ਉਹ ਵੀ ਕਹਿਣਗੇ ਕਿ ਅਸੀਂ ਜਾਵਾਂਗੇ। ਔਰ ਅਸੀਂ ਸਰਕਾਰਾਂ ਨੂੰ ਵੀ ਇੱਕੋ ਹੀ ਐਂਡ ਤੇ ਜਿਹੜੀ ਮੇਰੀ ਦਰਖਾਸਤ ਹੈ, ਬੇਨਤੀ ਹੈ, ਉਹ ਇਹੀ ਹੈ ਕਿ ਹੁਣ ਬਸ ਨਾ ਕਰ ਦਈਏ, ਬਹੁਤ ਹੋ ਗਈ, ਸਾਰਾ ਕੁਝ ਚੱਲਦਾ ਰਹੇ, ਦੋਨੋਂ ਦੇਸ਼ ਆਬਾਦ ਰਹਿਣ, ਪ੍ਰੋਗਰੈਸ ਕਰਨ, ਇੰਡੀਆ ਵੀ ਵਧੇ, ਪਾਕਿਸਤਾਨ ਵੀ ਵਧੇ, ਤਰੱਕੀ ਕਰਨ। ਲੇਕਿਨ ਜਿਹੜੇ ਕੋਈ ਬਜ਼ੁਰਗ ਉਹਨਾਂ ਨੂੰ ਕੋਈ ਥੋੜਾ ਜਿਹਾ ਅਸੀਂ ਅਗਰ ਇਹਨਾਂ ਦੀ ਆਵਾਜਾਵੀ ਤੇ ਥੋੜੀਆਂ ਨਰਮੀਆਂ ਕਰ ਦਈਏ, ਉਹ ਲੋਕ ਜਿਹੜੇ ਜੰਮੇ ਜਾਏ, ਹੁਣ ਤਾਂ ਰਹਿ ਵੀ ਕੋਈ ਨਹੀਂ, ਹੁਣ ਤੇ ਅਸੀਂ ਉਂਗਲਾਂ ਤੇ ਗਿਣ ਸਕਦੇ ਹਾਂ ਕਿ ਜਿਹੜੇ ਪਿੱਛੇ ਰਹਿ ਗਏ, ਤੇ ਕਿਉਂ ਨਾ ਇਹਨਾਂ ਵਾਸਤੇ ਕੋਈ ਸੌਖ ਪੈਦਾ ਕਰ ਦਈਏ। ਔਰ ਇੰਜ ਜਿਵੇਂ ਸਾਡੇ ਨਾਲ ਬਾਜੂਰੀ ਓਮਕਾਰ ਸਿੰਘ ਹੋਰੀ ਬੈਠੇ ਨੇ ਔਰ ਇਹ ਨਾਲ ਉਹਨਾਂ ਦੇ ਪੋਤਰੇ ਬੈਠੇ ਨੇ, ਮਾਤਾ ਜੀ ਹੋਰਾਂ ਦੇ, ਔਰ ਮੇਰੀ ਭੈਣ ਜੀ ਨਾਲ ਬੈਠੇ ਨੇ, ਇੰਜ ਹੀ ਉਂਗਲ ਪਕੜ ਕੇ ਤੇ ਉਹਨਾਂ ਨੂੰ ਲੈ ਆਉਣ ਔਰ ਉਹਨਾਂ ਦੀ ਹਯਾਤੀਆਂ ਦੀ ਜਿਹੜੀ ਪੂਰੀ ਜ਼ਿੰਦਗੀ ਦੀ ਖਾਹਿਸ਼ ਹੈ ਉਹ ਪੂਰੀ ਹੋ ਜਾਵੇ। ਇਹਦੇ 'ਚ ਨੁਕਸਾਨ ਕਿੰਦਾ ਹੋਏਗਾ?
ਮਾਤਾ ਜੀ ਨੇ ਕੀ ਨੁਕਸਾਨ ਕਰ ਲੈਣਾ ਇੰਡੀਆ ਦਾ, ਕੀ ਪਾਕਿਸਤਾਨ ਦਾ ਕਰ ਲੈਣਾ, ਬਲਕਿ ਪੂਰੀ ਦੁਨੀਆ ਦੇ ਵਿੱਚ ਇੱਕ ਜਿਹੜਾ ਕਿ ਚੰਗਾ ਫੇਸ ਹੈ ਪੁਰਅਮਨ ਲੋਕਾਂ ਦਾ, ਉਹ ਦੋਨੋਂ ਕੰਟਰੀਜ਼ ਦਾ ਜਾਏਗਾ। ਸੋ ਜਿਹੜੇ ਸਾਨੂੰ ਕੋ ਸੁਣਨ ਵਾਲੇ ਹਨ, ਇਹਨਾਂ ਪਹਿਲੂਆਂ 'ਤੇ ਲਾਜ਼ਮੀ ਸੋਚਣ, ਔਰ ਅਸੀਂ ਲੋਕਾਂ ਲਈ ਅਗਰ ਆਸਾਨੀਆਂ ਦੇ ਪਾਈਏ ਤਾਂ ਸ਼ਾਇਦ ਕਿਸੇ ਇੱਕ ਇਨਸਾਨ ਦੇ ਰਾਹ ਖੋਲ੍ਹਣ ਦੇ ਪਤਾ ਹੀ ਕਿਤਨਾ ਹੀ ਲੋਕਾਂ ਵਾਸਤੇ ਨਵੀਂ ਉਹਨਾਂ ਨੂੰ ਜ਼ਿੰਦਗੀ ਮਿਲੇ, ਸੋਚਣ ਦਾ ਇੱਕ ਬਿਹਤਰ ਢੰਗ ਮਿਲੇ। ਸਾਨੂੰ